आरएसएस ने जिसका ये फील है मेन मोदी और अमित शाह एक नैरेटिव इन्हां सारे सालों ਦੇ ਵਿੱਚ ਬਣਾਇਆ और ਉਸ ਦੇ ਵਿੱਚ ਹੀ ਹਰ ਇੱਕ ਨੂੰ ਫਿੱਟ ਕਰਨ ਦੀ ਵੀ ਕੋਸ਼ਿਸ਼ ਕੀਤੀ ਜੀ ਔਰ ਜਿਹਨੂੰ ਬਦਨਾਮ ਕਰਨਾ ਹੈ ਉਸ ਲਈ ਵੀ ਉਹੀ ਨੈਰੇਟਿਵ ਇਸਤੇਮਾਲ ਕੀਤਾ ਜਾਂਦਾ ਹੈ ਕਿ ਇਹ ਰਾਸ਼ਟਰਵਾਦੀ ਨਹੀਂ ਹੈ, ਇਹ ਦੇਸ਼ ਧਰੋਹੀ ਹੈ, ਇਹ ਪਾਕਿਸਤਾਨੀ ਹੈ, ਇਹ ਖਾਲਿਸਤਾਨੀ ਹੈ। ਜਿਹੜਾ ਮੋਦੀ ਨੂੰ ਕ੍ਰਿਟਿਸਾਈਜ਼ करे ਉਹਨੂੰ ਕਹੋ ਜੀ ਇਹ ਅਗੇਂਸਟ ਇੰਡੀਆ। ਈਵਨ ਉਹਨਾਂ ਦਾ ਪੀਯੂਸ਼ ਗੋਇਲ ਮਿਨਿਸਟਰ ਹੈ, ਉਹਨੇ ਟਾਟਾ ਜਿਹੜਾ ਪਾਇਨੀਅਰ ਹੈ ਇਹ ਸਾਰੀ ਟਾਟਾ ਵਾਲਿਆਂ ਦਾ ਅੱਜ ਵੀ ਉਹਨਾਂ ਦੇ ਕਿੰਨੇ ਵੱਡੇ ਜਿਹੜੇ ਨੇ ਉਹ ਇਨਵੈਸਟਮੈਂਟਸ ਨੇ, ਉਹਨਾਂ ਨੇ ਕਿਹਾ ਕਿ ਟਾਟਾ ਰਾਸ਼ਟਰ ਹਿੱਤ 'ਚ ਕੰਮ ਨਹੀਂ ਕਰ ਰਹੇ। ਮੋਦੀ ਤੋਂ ਲੈ ਕੇ ਥੱਲੇ ਤੱਕ ਉਹਨਾਂ ਦੇ ਜਿੰਨੇ ਬਹੁ ਕਰਨ ਵਾਲੇ ਨੇ ਸਾਰਿਆਂ ਦੇ ਮੂੰਹ ਸੀਤੇ ਜਾਂਦੇ ਨੇ ਕਿ ਵੀ ਉਹਨੇ ਤੁਹਾਡੇ 20 ਸੋਲਜਰ ਆ ਕੇ ਮਾਰੇ, ਹਜ਼ਾਰਾਂ ਸਕੁਅਰ ਕਿਲੋਮੀਟਰ ਜਿਹੜੀ ਹੈ ਉਹ ਟੈਰੀਟਰੀ ਤੁਹਾਡੀ ਜਿਹੜੀ ਹੈ ਉਸ ਦੇ ਉੱਤੇ ਕਬਜ਼ਾ ਕੀਤਾ ਹੈ। ਜਿਹੜੀਆਂ ਫਿੰਗਰ ਪੁਆਇੰਟਸ ਤੁਸੀਂ ਪੈਂਗੋਂਗ ਸੋ ਲੇਕ ਤੇ 8ਵੀਂ ਫਿੰਗਰ ਤੱਕ ਜਾ ਕੇ ਗਸ਼ਤ ਕਰ ਸਕਦੇ ਸੀ, ਹੁਣ ਤੁਹਾਨੂੰ ਤੀਸਰੀ ਤੱਕ ਉਹਨਾਂ ਨੇ ਧੱਕ ਦਿੱਤਾ, ਤੁਸੀਂ ਉੱਥੇ ਜਾ ਨਹੀਂ ਸਕਦੇ। ਓਵਰ 100 ਚਾਈਨੀਜ਼ ਸੋਲਜਰਸ crossed Indian border in August 2021, damaged several infrastructure. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਵੱਲੋਂ ਭਾਰਤ ਦੀ ਠੁਕਾਈ ਦਾ ਜਿਹੜਾ ਮੁੱਢ ਹੈ ਉਹ ਬੰਨਿਆ ਜਾ ਰਿਹਾ ਹੈ ਔਰ ਮੀਡੀਆ ਰਿਪੋਰਟਾਂ ਅਨੁਸਾਰ 100 ਤੋਂ ਜ਼ਿਆਦਾ ਚੀਨੀ ਫੌਜੀਆਂ ਨੇ ਉੱਤਰਾਖੰਡ ਵਿੱਚ ਭਾਰਤੀ ਹੱਦ ਅੰਦਰ ਦਾਖਲ ਹੋ ਕੇ ਕੁਝ ਪੁਲਾਂ ਨੂੰ ਤਬਾਹ ਕੀਤਾ ਅਤੇ ਲਗਭਗ 3 ਘੰਟੇ ਭਾਰਤੀ ਹਦੂਦ ਵਿੱਚ ਰਹੇ ਔਰ ਵਾਪਸ ਚਲੇ ਗਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ आरएसएस ने जिस ਦਾ ਇਹ ਫੀਲ ਹੈ ਮੇਨ ਮੋਦੀ ਔਰ ਅਮਿਤ ਸ਼ਾਹ ਇੱਕ ਨੈਰੇਟਿਵ ਇਹਨਾਂ ਸਾਰੇ ਸਾਲਾਂ ਦੇ ਵਿੱਚ ਬਣਾਇਆ ਔਰ ਉਸ ਦੇ ਵਿੱਚ ਹੀ ਹਰ ਇੱਕ ਨੂੰ ਫਿੱਟ ਕਰਨ ਦੀ ਵੀ ਕੋਸ਼ਿਸ਼ ਕੀਤੀ ਜੀ ਔਰ ਜਿਹਨੂੰ ਬਦਨਾਮ ਕਰਨਾ ਹੈ ਉਸ ਲਈ ਵੀ ਉਹੀ ਨੈਰੇਟਿਵ ਇਸਤੇਮਾਲ ਕੀਤਾ ਜਾਂਦਾ ਹੈ ਕਿ ਇਹ ਰਾਸ਼ਟਰਵਾਦੀ ਨਹੀਂ ਹੈ, ਇਹ ਦੇਸ਼ ਧਰੋਹੀ ਹੈ, ਇਹ ਪਾਕਿਸਤਾਨੀ ਹੈ, ਇਹ ਖਾਲਿਸਤਾਨੀ ਹੈ। ਔਰ ਜਿਹਨੂੰ ਮਰਜ਼ੀ ਔਰ ਖਾਸ ਤੌਰ ਤੇ ਮੁਸਲਮਾਨਾਂ ਤੇ ਸਿੱਖਾਂ ਲਈ ਤਾਂ ਇਹ ਲਫ਼ਜ਼ ਕਾਮਨ ਔਰ ਇੰਨੇ ਪ੍ਰਚਾਰੇ ਗਏ ਨੇ ਕਿ ਉੱਥੇ ਤਾਂ ਉਹਨਾਂ ਨੂੰ ਕੋਈ ਬਹੁਤਾ ਜ਼ੋਰ ਨਹੀਂ ਲਾਣਾ ਪੈਂਦਾ। ਜਿਹਨੂੰ ਹਰ ਮੁਸਲਮਾਨ ਨੂੰ ਪਾਕਿਸਤਾਨੀ ਬਣਾ ਦਿਓ ਭਾਰਤ ਦੇ ਨਕਸ਼ੇ 'ਚ ਜਿਹੜਾ ਫਸਿਆ ਹੋਇਆ ਤੇ ਸਿੱਖ ਨੂੰ ਖਾਲਿਸਤਾਨੀ ਬਣਾ ਦਿਓ, ਫਿਰ ISI ਨਾਲ ਜੋੜ ਦਿਓ, ਫਿਰ ਤੁਸੀਂ ਹਡਸਨ ਇੰਸਟੀਚਿਊਟ ਵਰਗਿਆਂ ਤੋਂ ਰਿਪੋਰਟਾਂ ਬਣਾ ਕੇ ਸਾਰਾ ਕੁਛ ਹੀ ਪਾਕਿਸਤਾਨ ਦੇ ਖਾਤੇ 'ਚ ਪਾ ਦਿਓ। ਪਰ ਇਹ ਜਿਹੜਾ ਟ੍ਰੈਂਡ ਹੈ ਹੁਣ ਅਸੀਂ ਦੇਖਦੇ ਹਾਂ ਕਿ ਈਵਨ ਜਿਹੜੇ ਵਿਦਨ ਉਹਨਾਂ ਦੇ ਆਪਣੇ ਹਿੰਦੂ ਮਹਿਕਮੇ 'ਚ ਨੇ, ਹਿੰਦੂ ਮਜ਼ਹਬ 'ਚ ਨੇ, ਉਹਨਾਂ ਦੇ ਲਈ ਵੀ ਜਿਹੜਾ ਉਹਨਾਂ ਨੂੰ ਦੇਸ਼ ਧਰੋਹੀ ਕਹਿਣਾ, ਜਿਹੜਾ ਮੋਦੀ ਨੂੰ ਕ੍ਰਿਟਿਸਾਈਜ਼ करे ਉਹਨੂੰ ਕਹੋ ਜੀ ਇਹ ਅਗੇਂਸਟ ਇੰਡੀਆ। ਈਵਨ ਉਹਨਾਂ ਦਾ ਪੀਯੂਸ਼ ਗੋਇਲ ਮਿਨਿਸਟਰ ਹੈ, ਉਹਨੇ ਟਾਟਾ ਜਿਹੜਾ ਪਾਇਨੀਅਰ ਹੈ ਇਹ ਸਾਰੀ ਟਾਟਾ ਵਾਲਿਆਂ ਦਾ ਅੱਜ ਵੀ ਉਹਨਾਂ ਦੇ ਕਿੰਨੇ ਵੱਡੇ ਜਿਹੜੇ ਨੇ ਉਹ ਇਨਵੈਸਟਮੈਂਟਸ ਨੇ, ਉਹਨਾਂ ਨੇ ਕਿਹਾ ਕਿ ਟਾਟਾ ਰਾਸ਼ਟਰ ਹਿੱਤ 'ਚ ਕੰਮ ਨਹੀਂ ਕਰ ਰਹੇ ਜੀ। ਔਰ ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਈਵਨ ਇਨਫੋਸਿਸ ਦੇ ਹਵਾਲੇ ਨਾਲ ਕਿਵੇਂ ਇਹਨਾਂ ਦਾ ਜਿਹੜਾ ਮਾਊਥਪੀਸ ਹੈ RSS ਦਾ ਪੰਚ ਜਨੇ, ਉਸ ਦੇ ਵਿੱਚ ਉਹਨਾਂ ਨੂੰ ਵੀ ਕਿਹਾ ਵੀ ਇਹ ਦੇਸ਼ ਦੇ ਹਿੱਤਾਂ 'ਚ ਕੰਮ ਨਹੀਂ ਕਰ ਰਹੇ। ਹੁਣ ਦੂਸਰਾ ਪਾਸਾ ਜਿਹੜਾ ਸਵਾਲ ਉਸੇ ਹੀ ਗਰੁੱਪ ਦੇ ਲੋਕਾਂ ਵੱਲੋਂ ਜਿਹੜੇ ਸੰਜੀਦਾ ਨੇ, ਭਾਵੇਂ ਉਹ ਇੰਡੀਅਨ ਨੈਸ਼ਨਲਿਸਟ ਨੇ, ਹਿੰਦੂ ਤੋਂ ਵੀ ਨੈਸ਼ਨਲਿਸਟ ਨਹੀਂ ਨੇ, ਉਹਨਾਂ ਵੱਲੋਂ ਇਹ ਪੁੱਛਿਆ ਜਾ ਰਿਹਾ ਹੈ ਕਿ ਵੀ ਆਮ ਹਾਲਤ ਦੇ ਵਿੱਚ ਤਾਂ ਤੁਸੀਂ ਹਰ ਇੱਕ ਨੂੰ ਦੇਸ਼ ਧਰੋਹੀ ਔਰ ਦੇਸ਼ ਹਿੱਤ ਦੇ ਖਿਲਾਫ ਕਰਨ ਵਾਲਾ ਕਹਿ ਕੇ ਉਹਨੂੰ ਮਿਲਾਇਨ ਕਰਦੇ ਹੋ, ਫਿਰ ਆਪਣੀ ਟਰੋਲਰਸ ਦੀ ਜਿਹੜੀ ਫੌਜ ਹੈ ਉਹਦੇ ਪਿੱਛੇ ਲਾ ਦਿੰਦੇ ਹੋ, ਫਿਰ ਆਦਿੱਤਿਆਨਾਥ ਯੋਗੀ ਤੋਂ ਲੈ ਕੇ ਮੱਧ ਪ੍ਰਦੇਸ਼ ਔਰ ਦੂਸਰੇ ਤੱਕ ਤੁਸੀਂ ਕੇਸ ਝੂਠੇ ਰਜਿਸਟਰ ਕਰਦੇ ਹੋ, ਪੁਲਿਸ ਤੁਹਾਡੀ ਜਾ ਕੇ ਚੁੱਕ ਲੈਂਦੀ ਹੈ। ਫਿਰ ਜੇ ਕੋਈ ਵੈਸੇ ਬਿਆਨ ਨਾ ਹੋਏ ਤਾਂ ਤੁਸੀਂ ਸਾਈਬਰ ਪੁਲਿਸ ਜਿਹੜੀ ਹੈ ਤੁਹਾਡੀ, ਉਹ ਤੁਸੀਂ ਕੋਈ ਵੀ ਕਿਸੇ ਦਾ ਟਵੀਟ ਫਾਰਵਰਡ ਕੀਤਾ ਕਿ ਨਹੀਂ ਕੀਤਾ, ਉਹ ਤੁਹਾਡੇ ਕੰਪਿਊਟਰ 'ਚ ਵਾੜ ਦਿੱਤਾ ਉਹਨਾਂ ਨੇ। ਜਿਵੇਂ ਉਹਨਾਂ ਨੇ ਇਹ ਸਾਰਾ ਪੈਗਾਸਸ ਦਾ ਹਵਾਲਾ ਅਸੀਂ ਦੇਖਿਆ, ਉਹ ਤੁਹਾਨੂੰ ਆ ਕੇ ਚੁੱਕ ਲੈਂਦੇ ਨੇ। ਪਰ ਉਹਨਾਂ ਨੇ ਕਿਹਾ ਵੀ ਐਸਾ ਕੀ ਕਾਰਨ ਹੈ ਕਿ ਜਦੋਂ ਲਫ਼ਜ਼ ਚੀਨ ਆਉਂਦਾ, ਮੋਦੀ ਤੋਂ ਲੈ ਕੇ ਥੱਲੇ ਤੱਕ ਉਹਨਾਂ ਦੇ ਜਿੰਨੇ ਬਹੁ ਕਰਨ ਵਾਲੇ ਨੇ ਸਾਰਿਆਂ ਦੇ ਮੂੰਹ ਸੀਤੇ ਜਾਂਦੇ ਨੇ ਕਿ ਵੀ ਉਹਨੇ ਤੁਹਾਡੇ 20 ਸੋਲਜਰ ਆ ਕੇ ਮਾਰੇ, ਹਜ਼ਾਰਾਂ ਸਕੁਅਰ ਕਿਲੋਮੀਟਰ ਜਿਹੜੀ ਹੈ ਉਹ ਟੈਰੀਟਰੀ ਤੁਹਾਡੀ ਜਿਹੜੀ ਹੈ ਉਸ ਦੇ ਉੱਤੇ ਕਬਜ਼ਾ ਕੀਤਾ।
ਜਿਹੜੀਆਂ ਫਿੰਗਰ ਪੁਆਇੰਟਸ ਤੁਸੀਂ ਪੈਂਗੋਂਗ ਸੋ ਲੇਕ ਤੇ 8ਵੀਂ ਫਿੰਗਰ ਤੱਕ ਜਾ ਕੇ ਗਸ਼ਤ ਕਰ ਸਕਦੇ ਸੀ, ਹੁਣ ਤੁਹਾਨੂੰ ਤੀਸਰੀ ਤੱਕ ਉਹਨਾਂ ਨੇ ਧੱਕ ਦਿੱਤਾ, ਤੁਸੀਂ ਉੱਥੇ ਜਾ ਨਹੀਂ ਸਕਦੇ। ਔਰ ਪੂਰੀ ਉਹਨਾਂ ਨੇ ਜਿਹੜਾ ਤੁਹਾਡਾ ਨੱਕ 'ਚ ਦਮ ਕੀਤਾ ਹੋਇਆ। ਲੇਕਿਨ ਮੋਦੀ ਨੇ ਸ਼ੁਰੂ ਹੀ ਇੱਥੋਂ ਕੀਤਾ, ਨਾ ਕੋਈ ਆਇਆ ਨਾ ਕੋਈ ਗਿਆ। ਹੁਣ UN 'ਚ ਵੀ ਜਨਰਲ ਅਸੈਂਬਲੀ 'ਚ ਬੋਲ ਕੇ ਗਿਆ, ਉੱਥੇ ਉਹਨਾਂ ਨੂੰ ਪਾਕਿਸਤਾਨ ਜਾਂ ਦੂਜੇ ਦੇ ਅਗੇਂਸਟ ਮਦਰ ਆਫ ਅਸੀਂ ਡੈਮੋਕ੍ਰੇਸੀਜ਼ ਹਾਂ ਤੇ ਪਾਕਿਸਤਾਨ ਮਦਰ ਆਫ ਟੈਰਰਿਜ਼ਮ ਹੈ। ਚੀਨ ਦੇ ਬਾਰੇ ਇੱਕ ਲਫ਼ਜ਼ ਵੀ ਉਹਨਾਂ ਦੀ ਜ਼ੁਬਾਨ ਤੇ ਨਹੀਂ ਆਇਆ ਹੈ। ਹੁਣ ਕੱਲਾ ਇਹੀ ਨਹੀਂ ਹੈ, ਇਹ ਤਾਂ ਠੀਕ ਹੈ ਕਿ ਵੀ ਇਹਨਾਂ ਨੇ ਤਾਂ ਅਮਰੀਕਾ ਨੂੰ ਇਹ ਕਿਹਾ ਜੀ ਸਾਡੇ ਮੋਢੇ ਤੇ ਇੱਕ ਨਹੀਂ, ਭਾਵੇਂ ਜਿੰਨੀਆਂ ਮਰਜ਼ੀ ਬੰਦੂਕਾਂ ਰੱਖ ਕੇ ਫਾਇਰ ਕਰੋ। ਉਹਨਾਂ ਨੇ ਦੇਖਿਆ ਵੀ ਇਹ ਇਹਨਾਂ ਤੁਹਾਡੀ ਨਹੀਂ ਹੈ, ਉਹ ਤਾਂ ਉਹਨਾਂ ਨੇ ਦੇਖ ਲਿਆ, ਗਲਵਾਨ ਵੈਲੀ ਦੇਖ ਲਿਆ ਔਰ ਦੂਸਰਾ ਦੇਖ ਲਿਆ। ਉਹਨਾਂ ਨੇ ਕਿਹਾ ਚਲੋ ਬਾਹਰ। ਉਹਨਾਂ ਨੇ ਆਸਟ੍ਰੇਲੀਆ UK ਦੇ ਨਾਲ ਕਰ ਲਿਆ, ਆਪਣਾ ਅਲਾਇੰਸ ਬਣਾ ਲਿਆ। ਹੁਣ ਇਹਦੇ ਬਾਵਜੂਦ ਕਿਉਂਕਿ ਚੀਨ ਇਹ ਸਮਝਦਾ ਹੈ ਕਿ ਇਹ ਭਾਰਤ ਜਿਹੜਾ ਹੈ ਪਹਾੜੇ ਦਾ ਟੱਟੂ ਔਰ ਇਹਨਾਂ ਦਾ ਜਿਹੜਾ ਇਹ ਹੱਥ ਠੋਕਾ ਬਣ ਕੇ ਫਿਊਚਰ 'ਚ ਇਹ ਕੁਛ ਨਾ ਕੁਛ ਹੋਰ ਖਰਾਬਾ ਕਰਨ ਦੀ ਲਾਈਨ ਹੋਏਗੀ, ਉਹ ਜਿਹੜਾ ਹੈ ਜਿਹਨੂੰ ਕਹਿੰਦੇ ਨੇ ਟਾਈਟਨਿੰਗ ਦਾ ਸਕਰੂ, ਉਹੀ ਹੁੰਦਾ, ਉਹ ਮੈਸੇਜ ਹੀ ਦੇ ਰਹੇ ਹੁੰਦੇ ਨੇ। ਔਰ ਹੁਣ ਉਹ ਸਕਰੂ ਇਹਨਾਂ ਦੇ ਕਿਉਂਕਿ ਜ਼ਾਹਰ ਹੈ ਸਪਟੈਂਬਰ 'ਚ UN ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ ਦੂਸਰੇ ਤੀਸਰੇ ਹਫ਼ਤੇ। ਹੁਣ ਜਿਹੜੀ ਖਬਰ ਇਹਨਾਂ ਨੇ ਦਬਾ ਛੱਡੀ ਪਿਛਲੇ 3 ਹਫ਼ਤੇ, ਅਸੀਂ ਹੁਣ 2020 ਦੀ ਗੱਲ ਨਹੀਂ ਕਰ ਰਹੇ, ਗਲਵਾਨ ਵੈਲੀ 'ਚ ਕੀ ਹੋਇਆ ਉਹਦੀ ਗੱਲ ਨਹੀਂ ਕਰ ਰਹੇ, ਡੈਪਸੋਂਗ 'ਚ ਕੀ ਹੋਇਆ ਉਹਦੀ ਗੱਲ ਨਹੀਂ ਕਰ ਰਹੇ, ਨਾ ਹੀ ਅਸੀਂ ਪੈਂਗੋਂਗ ਸੋ ਲੇਕ ਦੀ ਕਹਾਣੀ ਕਹਿ ਰਹੇ ਹਾਂ। ਅਸੀਂ ਜਿਹੜੀ ਖਬਰ ਅੱਜ ਪ੍ਰੋਮੀਨੈਂਟ ਨਿਊਜ਼ਪੇਪਰ ਮੈਗਜ਼ੀਨ ਇਕਨੋਮਿਕ ਟਾਈਮਸ ਨੇ ਬ੍ਰੇਕ ਕੀਤੀ ਹੈ, ਜਿਹੜੀ ਉਹਨਾਂ ਦੇ ਮੀਡੀਆ ਨੂੰ ਵੀ ਦੇਣੀ ਪਈ, ਕਿਉਂਕਿ ਇਕਨੋਮਿਕ ਟਾਈਮਸ ਔਰ ਉਹਦੀ ਖਬਰ ਦੀ ਹੈਡਲਾਈਨ ਹੀ ਇਹ ਹੈ, over 100 Chinese soldiers crossed Indian border in August 2021, damaged several infrastructures। कि ये अगस्त 30 ਨੂੰ जस्ट 4 ਹਫ਼ਤੇ ਪਹਿਲਾਂ ਕਿ 100 ਤੋਂ ਜ਼ਿਆਦਾ ਚੀਨ ਦੇ ਜਿਹੜੇ ਫੌਜੀ ਨੇ, ਉਹਨਾਂ ਦੇ ਜਿਹੜੀ ਹੈ ਲਿਬਰੇਸ਼ਨ ਆਰਮੀ ਦੇ PLA ਦੇ, ਉਹਨਾਂ ਨੇ ਉਹ ਥਾਂ ਤੋਂ ਕ੍ਰਾਸ ਕੀਤਾ। ਔਰ ਇਸ ਗੱਲ ਦੀ ਵੀ ਇੱਕ ਹਿਸਟਰੀ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਪੁਰਾਣੀਆਂ ਯਾਦਾਂ ਯਾਦ ਕਰਵਾਉਣੀਆਂ ਹੋਣ ਨਾ, ਕਿ ਵੀ ਉਹ ਵੇਲਾ ਯਾਦ ਕਰ, ਉਹ ਵੇਲਾ ਯਾਦ ਕਰ। 1954 ਦੇ ਵਿੱਚ ਚੀਨ ਨੇ ਇਸੇ ਤੋਂ ਹੀ ਉੱਤਰਾਖੰਡ ਦੇ ਵਿੱਚ ਜੋਸ਼ੀ ਮੱਠ ਤੋਂ ਉੱਪਰ ਇੱਕ ਥਾਂ ਹੈ ਜਿਸ ਦਾ ਨਾਂ ਹੈ ਬਰਾਹੋਤੀ। ਇਸੇ ਹੀ ਬਰਾਹੋਤੀ ਤੋਂ ਪਹਿਲਾਂ 1954 ਦੇ ਵਿੱਚ ਜਦੋਂ ਨਹਿਰੂ ਪ੍ਰਾਈਮ ਮਿਨਿਸਟਰ ਸੀ, ਚਾਈਨੀਜ਼ ਨੇ, ਜਿਹਨੂੰ ਇਹ ਟਰਾਂਸਗ੍ਰੈਸ਼ਨ ਕਹਿੰਦੇ ਨੇ, ਇਹਨਾਂ ਦੇ ਅੰਦਰ ਵੜੇ ਸੀਗੇ ਔਰ ਮੈਸੇਜ ਦੇ ਕੇ ਵਾਪਸ ਚਲੇ ਗਏ ਸੀ। ਔਰ ਫਿਰ ਚੌਨ ਲਾਈ ਨੇ ਰਿਪੀਟਡਲੀ ਨਹਿਰੂ ਨੂੰ ਕਿਹਾ ਵੀ ਇਹ ਡਿਸਾਈਡ ਕਰੋ, ਇਹ ਅੰਗਰੇਜ਼ੀ ਪੀਰੀਅਡ ਦੀ ਖਿੱਚੀ ਹੋਈ ਮੈਕਮੋਹਨ ਲਾਈਨ, ਇਹਨੂੰ ਅਸੀਂ ਨਹੀਂ ਮੰਨਦੇ ਔਰ ਇਹ ਸੈਟਲ ਕਰੋ ਇਹ ਸਾਰੇ ਈਸਟਰਨ ਬਾਰਡਰ ਨੂੰ। ਔਰ ਨਹਿਰੂ ਨੇ ਉਦੋਂ ਤਾਂ ਉਹ ਚੁੱਪ ਰਿਹਾ। ਉਸ ਤੋਂ ਬਾਅਦ ਉਹਨੇ ਗੋਆ ਆਪਰੇਸ਼ਨ ਕੀਤਾ 60 'ਚ, ਫਿਰ ਦਿਮਾਗ ਭੁੱਤਰ ਗਿਆ ਵੀ ਸਾਡੀ ਅੱਛਾ ਬਹਾਦਰ ਫੌਜ, ਉਹਨੇ ਆਪਣਿਆਂ ਨੂੰ ਜਿਹੜਾ ਲੁੱਕ ਈਸਟ ਪਾਲਿਸੀ ਜਿਹਨੂੰ ਮੋਦੀ ਨੇ ਵੀ ਕਿਹਾ, ਉਹਨੇ ਵੀ ਈਸਟ ਨੂੰ ਨੇ ਕਿਹਾ ਜੀ ਥਰੋ ਦੇਮ ਆਊਟ। ਔਰ ਉਹਨਾਂ ਨੇ ਚੀਨੀ ਚੌਕੀਆਂ ਤੇ ਹਮਲੇ ਕੀਤੇ। ਫਿਰ ਚੀਨ ਨੇ ਕੀ ਸਬਕ ਸਿਖਾਇਆ ਉਹ ਜ਼ਾਹਰ ਹੈ ਵੀ ਅੱਜ ਤੱਕ ਵੀ ਇਹਨਾਂ ਦੇ ਉਹ ਜ਼ਖਮਾਂ ਚੋਂ ਜਿਹੜੀ ਹੈ ਉਹ ਪਸ ਪਈ ਹੋਈ ਹੈ ਅਜੇ ਵੀ। ਲੇਕਿਨ ਇਹ ਚਾਈਨਾ ਦਾ ਰਿਮਾਈਂਡਰ ਉਸੇ ਹੀ ਸੈਕਟਰ ਦੇ ਵਿੱਚ, ਉਸੇ ਹੀ ਥਾਂ ਤੋਂ, ਉਸੇ ਹੀ ਏਰੀਆ ਬਰਾਹੋਤੀ ਤੋਂ 100 ਸੋਲਜਰ ਜਿਹੜੇ ਨੇ ਉਹ ਐਂਟਰ ਕੀਤੇ ਇੰਡੀਆ ਦੇ। ਘੋੜਸਵਾਰ ਵੀ ਉਹਨਾਂ ਦੇ ਨਾਲ ਸੀ 3 ਘੰਟੇ। ਔਰ ਹੁਣ ਇਹਨਾਂ ਦਾ ਜਿਹੜਾ ਆਰਮੀ ਕੈਂਪ ਬੇਸ ਆ ਉਹ ਜੋਸ਼ੀ ਮੱਠ 'ਚ ਹੈ। ਜੋਸ਼ੀ ਮੱਠ ਇਹਨਾਂ ਦਾ ਰਿਲੀਜੀਅਸ ਜਿਹੜਾ ਵੱਡਾ ਮੱਠ ਵੀ ਹੈ, ਜਿਹੜੇ ਸ਼ੰਕਰਾਚਾਰੀਆ ਦੇ ਜ਼ਮਾਨੇ ਦੇ ਜਿਹੜੇ ਮੱਠ ਨੇ ਉਹਨਾਂ 'ਚ ਇੱਕ ਜੋਸ਼ੀ ਮੱਠ ਹੈ। ਉੱਥੇ ਆਏ, ਉਹਨਾਂ ਨੇ ਆ ਕੇ ਜਿਹੜਾ ਇੱਕ ਬ੍ਰਿਜ ਸੀ ਉਹ ਉਡਾਇਆ, ਉੱਥੇ ਰਹੇ। ਔਰ ਤੁਸੀਂ ਇਹਨਾਂ ਦੀ ਅਲਰਟਨੈਸ ਦੇਖੋ। ਔਰ ਜਿਹੜਾ ਇਹ ਕਹਿੰਦੇ ਨੇ ਜੀ ਹਮ ਇਹ ਕਰ ਦੇਂਗੇ ਉਹ ਕਰ ਦੇਂਗੇ, ਲੋਕਲ ਲੋਕਾਂ ਨੇ ਇਨਫੋਰਮ ਕੀਤਾ ਜਾ ਕੇ ਉਹਨਾਂ ਦੇ ਬੇਸ ਨੂੰ ਕਿ ਭਾਈ ਉਹ ਤਾਂ ਆ ਕੇ ਉੱਥੇ ਬੈਠੇ ਹੋਏ ਨੇ। ਐਂਡ ਦੈਨ ਜਦੋਂ ਤੱਕ ਇਹਨਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਸ਼ੋਅ ਕਰਨੀ ਸੀ, ਜਿਵੇਂ ਕਹਿੰਦੇ ਮੂੰਹ ਤੇ ਚਪੇੜ ਮਾਰ ਕੇ ਫਿਰ ਜਿਹੜਾ ਕੁੱਟਦਾ ਉਹ ਕੁੱਟ ਕੇ ਰਹਿੰਦਾ ਥੋੜ੍ਹੀ ਆ ਉੱਥੇ, ਉਹ ਚਲੇ ਗਏ ਵਾਪਸ। ਹੁਣ ਇਹ ਖਬਰ ਹੀ ਮੇਨ ਇਹ ਹੈ ਕਿ ਵੀ ਇਹ over 100 Chinese soldiers crossed Indian border in August 2021, damaged several infrastructures। और इकोनॉमिक टाइम्स की खबर ਦਾ ਹੀ ਮੈਂ ਹਵਾਲਾ ਦੇ ਰਿਹਾ ਕਿ ਵੀ ਇਹ ਜਿਹੜਾ ਬਾਰਾਹੋਤੀ ਉਹ ਏਰੀਆ ਜਿੱਥੇ ਪਹਿਲਾਂ ਵੀ ਚੀਨ ਆਇਆ ਸੀ। ਔਰ ਇਹ ਜਿਹੜੀ ਘਟਨਾ ਹੈ ਅਗਸਤ 30 ਨੂੰ ਹੋਈ
ਉਹਦੇ 'ਚ ਕੋਈ ਫੇਸ ਆਫ ਨਹੀਂ ਹੋਇਆ ਕਿਉਂਕਿ PLA ਸੋਲਜਰਸ ਆਏ ਉੱਥੇ ਰਹੇ 3 ਘੰਟੇ, ਇੰਡੀਅਨ ਤਾਂ ਹੈ ਹੀ ਨਹੀਂ ਸੀ ਕੋਈ। ਇਸ ਲਈ ਜਿਹੜਾ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲਾਂ ਵੀ ਇੱਥੇ ਟਰਾਂਸਗ੍ਰੈਸ਼ਨ ਹੁੰਦੀ ਰਹੀ ਔਰ ਇਟ ਹੈਜ਼ ਬੀਨ ਕਨਫਰਮਡ ਬਾਈ ਦ ਗਵਰਨਮੈਂਟ ਅਫੀਸ਼ੀਅਲਸ that Chinese soldiers along with the military horses had come to the grazing ground near Barahati crossing the Tunjun Law Pass। ਇਹ ਹੁਣ ਇਹ ਤਾਂ ਜਾ ਕੇ ਉੱਥੇ ਅਮਿਤ ਨੇ ਕੀ ਹੈ ਉਹਦਾ ਗਡਕਰੀ ਉਹਨਾਂ ਨੇ ਅੱਜ ਜੀ ਜੋਸ਼ੀਲਾ ਪਾਸ ਦੇ ਉੱਤੇ ਅਸੀਂ 7.5 ਮੀਲ ਲੰਬੀ ਸੁਰੰਗ ਬਣਾ ਦਿੱਤੀ श्रीनगर ਤੋਂ ਜਿਹੜਾ ਉੱਥੇ ਤੱਕ ਜਾਏਗੀ, ਉਹ ਹੁਣ ਆਲ ਟਾਈਮ ਆਰਮੀ ਸਪਲਾਈ ਹੋਏਗੀ, ਲੋਕਲ ਨੂੰ ਰੁਜ਼ਗਾਰ ਮਿਲਣਗੇ। ਪਰ ਉਹਨਾਂ ਨੇ ਦੱਸ ਦਿੱਤਾ ਵੀ ਇਹ ਤੁਸੀਂ ਡਰਾਮੇਬਾਜ਼ੀਆਂ ਕਰਦੇ ਰਹੋ, ਪਰ ਅਸੀਂ ਉਹਨਾਂ ਨੇ ਹੁਣ ਗਵਰਨਮੈਂਟ ਸੋਰਸਿਸ ਨੇ ਵੀ ਕਨਫਰਮ ਕੀਤਾ ਔਰ ਇਹ ਜਿਹੜਾ ਜ਼ੋਨ ਹੈ ਡੀਮਿਲਟਰਾਈਜ਼ ਜ਼ੋਨ ਹੈ। ਹੁਣ ਮਿਲਟਰੀ ਵਾਲਿਆਂ 'ਚ ਤੁਸੀਂ ਆਉਂਦੇ ਹੋ, ਉਹ ਇੱਕ ਵੱਖਰੀ ਲਾਈਨ ਹੈ ਔਰ ਇਸ ਸਾਰੇ 'ਚੋਂ ਉਹਨਾਂ ਨੇ ਜਿਹੜਾ ਸੋਰਸਿਸ ਹੈਵ ਦਾ ਟਰਾਂਸਗ੍ਰੈਸ਼ਨ ਵਾਜ਼ ਰਿਪੋਰਟਡ ਬਾਈ ਲੋਕਲਸ following which teams from ITBP and army sent across a patrol to verify, however the Chinese troop vacated before the patrol reached the area। ਹੁਣ ਉਹਨਾਂ ਨੇ ਮੈਸੇਜ ਦੇ ਦਿੱਤਾ ਕਿ ਭਾਈ ਇਹ ਅਸੀਂ ਅਜੇ ਅਰਾਊਂਡ ਹੀ ਹੈ ਔਰ ਇਹ ਵੀ ਕਿ ਵੀ ਹੋਰ ਪਾਓ ਤੁਸੀਂ ਅਮਰੀਕਾ ਨਾਲ ਜਾ ਰਹੀਆਂ। ਔਰ ਇਹ ਖਬਰ ਅੱਜ ਹੈ, ਹਾਲਾਂ ਕੱਲ ਮੈਂ ਡਿਸਕਸ ਨਹੀਂ ਸੀ ਕਰ ਸਕਿਆ, ਕੱਲ ਵੀ 2 ਖਬਰਾਂ ਇਸੇ ਹੀ ਚਾਈਨੀਜ਼ ਦਾ ਜਿਹੜਾ ਸਕਰੂ ਕੱਸਣਾ ਇਹਨਾਂ ਦੇ ਉਹਨਾਂ ਦੇ ਹਵਾਲੇ ਨਾਲ ਹੀ ਸੀ। China installs new shelters for troops near LAC in eastern Ladakh ਕਿਉਂਕਿ ਆਲਰੇਡੀ ਅਕਤੂਬਰ ਆਉਣ ਵਾਲਾ ਹੈ। ਉੱਥੇ ਤਾਂ ਹੁਣ 16,000 ਫੀਟ ਤੋਂ 22,000 ਫੀਟ ਤੱਕ ਜਿਹੜੀਆਂ ਹਾਈਟ ਦੇ ਉੱਤੇ ਬੈਠੀ ਹੋਈ ਹੈ 70-80 ਹਜ਼ਾਰ ਚੀਨ ਦੀ ਫੌਜ। ਉਹਨਾਂ ਨੇ ਕਿਹਾ ਵੀ ਅੱਗੋਂ ਉਹਨਾਂ ਨੇ ਨਿਊ ਕੰਟੇਨਰ based accommodations built in addition to additional military camps that Chinese military set up following the escalation of tension between the two sides last year। ਪਿਛਲੇ ਸਾਲ ਤੋਂ ਚੀਨੀ ਫੌਜੀ ਉੱਥੇ ਬੈਠੇ ਹੋਏ ਨੇ ਔਰ ਉੱਥੇ ਉਹਨਾਂ ਨੇ ਹੁਣ ਨਵੀਆਂ ਸ਼ੈਲਟਰ ਜਿਹੜੀਆਂ ਬਿਲਡ ਕਰਤੀਆਂ। ਇਹਦਾ ਮਤਲਬ ਇਹ ਹੈ ਕਿ ਚੀਨੀਆਂ ਨੇ ਮੈਸੇਜ ਦਿੱਤਾ ਕਿ ਵੀ ਅਸੀਂ ਹੁਣ ਇੱਥੋਂ ਜਾਣ ਵਾਲੇ ਨਹੀਂ ਹੈ। The shelters were installed at locations near Tashing Konk, Manza, Hot Springs and Churup among others in reflection of simmering tensions between the two sides in the region, they said। ਔਰ ਲੋਕਾਂ ਨੇ ਇਹ ਕਿਹਾ ਕਿ ਚਾਈਨਾ ਦੀ ਜਿਹੜੀ ਪੀਪਲ ਲਿਬਰੇਸ਼ਨ ਆਰਮੀ ਹੈ ਉਹ ਪੂਰੀ ਤਰ੍ਹਾਂ ਐਗਰੈਸਿਵ ਸਟਾਂਸ ਦੇ ਵਿੱਚ ਹੈ ਔਰ ਉਹਨਾਂ ਨੇ ਫਰੰਟ ਲਾਈਨ ਦੇ ਉੱਤੇ ਜਿਹੜੇ ਨੇ ਉਹ ਆਪਣੇ ਟਰੂਪਸ ਵੀ ਲਿਆਂਦੇ ਨੇ ਔਰ ਪਰਮਾਨੈਂਟ ਸ਼ੈਲਟਰਸ ਵੀ ਬਣਾਈਆਂ। ਹੁਣ ਇੱਕ ਖਬਰ ਜਿਹੜੀ ਇੰਡੀਅਨ ਫੋਰਨ ਮਿਨਿਸਟਰੀ ਨੇ ਔਰ ਉਹਨਾਂ ਦੇ ਸੋਰਸਿਸ ਨੇ ਦੇ ਕੇ ਦੱਸਿਆ ਕਿ ਚਾਈਨਾ ਕਿਸ ਕਦਰ ਐਗਰੈਸਿਵ ਹੈ ਉਸ ਸਾਰੇ ਰੀਜਨ 'ਚ। 680 thriving Chinese villages along Indian border cause of concern, says expert। ਹੁਣ 680 ਪਿੰਡ ਜਿਹੜਾ ਭਾਰਤ ਚੀਨ ਬਾਰਡਰ ਲੱਗਦਾ ਹੈ ਉਹਦੇ 'ਚ ਚੀਨੀਆਂ ਨੇ ਇੰਨਾ ਫਸਟ ਕਲਾਸ ਉਹਨਾਂ ਨੂੰ ਇਨਫਰਾਸਟ੍ਰਕਚਰ ਬਣਾ ਕੇ ਦਿੱਤਾ ਹੈ ਪਿੰਡ ਦੇ ਔਰ ਇਹਨਾਂ 'ਚ ਕੁਛ ਉਹ ਨੇ ਜਿਹੜੇ ਇੰਡੀਅਨ ਟੈਰੀਟਰੀ ਦੇ ਉੱਤੇ ਉਹਨਾਂ ਨੇ ਕੰਟਰੋਲ ਕੀਤੇ ਨੇ। ਔਰ ਇਹ ਜਿਹੜੀ ਗੱਲ ਹੈ ਇਹ ਸ਼ੌਕਿੰਗ ਰੈਵਲੇਸ਼ਨ। ਹੁਣ ਇਹ ਵੀ ਸ਼ੌਕਿੰਗ ਅੱਜ ਇਕਨੋਮਿਕ ਟਾਈਮਸ 'ਚ ਆਇਆ ਕਿ ਵੀ ਇਹ ਤਾਂ ਜੋਸ਼ੀਮਠ ਤੱਕ ਪਹੁੰਚ ਗਏ, ਆ ਕੇ ਤੁਹਾਡੇ ਪੁਲ ਵੀ ਡਿਸਟਰੋਏ ਕਰ ਗਏ ਔਰ ਘੋੜਿਆਂ 'ਤੇ ਵੀ ਆਏ। ਔਰ ਇਹ ਜਿਹੜੀ ਹੈ ਇਹਨੇ ਸ਼ੌਕਿੰਗ ਰੈਵਲੇਸ਼ਨ ਐਡਵਾਈਜ਼ਰੀ ਬੋਰਡ ਆਫ ਗਲੋਬਲ ਕਾਊਂਟਰ ਟੈਰਰਿਜ਼ਮ ਕੌਂਸਲ ਇੰਡੀਆ ਦੀ ਹੈ ਸੈਡ that China has built border villages prosperous or thriving villages along its border with India। फिर उन्होंने कहा जी इसलिए बना रहे ने to lure the Indian villages towards a better Chinese life। उन्होंने कहा जी ਇਹਦੇ ਨਾਲ ਜਿਹੜੇ ਇੰਡੀਆ ਦੇ ਸਾਡੇ ਬਾਰਡਰ ਪਿੰਡਾਂ ਵਾਲੇ ਨੇ ਉਹ ਕਹਿ ਰਹੇ ਨੇ ਅਸੀਂ ਤੁਹਾਡੇ ਤੋਂ ਕੀ ਲੈਣਾ, ਅਸੀਂ ਚੱਲੇ ਹਾਂ ਚੀਨ ਦੇ ਵਿੱਚ। ਦੇਖੋ ਉੱਥੇ ਕਿਵੇਂ ਚਾਈਨਾ ਹੈਜ਼ ਬਿਲਟ, ਇਹ ਹੁਣ ਇੰਡੀਅਨ ਇਹ ਜਿਹੜੀ ਕਾਊਂਟਰ ਟੈਰਰਿਜ਼ਮ ਦੀ ਖਬਰ ਹੈ, ਚਾਈਨਾ ਹੈਜ਼ ਬਿਲਟ around 600 Singkyong, which they call as well-off villages, on our borders with them and Bhutan borders. These villages are inhabited by their people who come and live in and impress the local Indian population how well-off they are with the Chinese government। उन्होंने कहा कि भाई वो तो साढ़ियां नूं खराब कर रहे हैं कि देखो असी किवें। These are intelligence operations, security operations from their side। They try to turn people anti-India, so we are training our police personnel regarding these attempts and sensitizing them on how to counter their moves। Kishan Verma, a member of advisory board to the Global Counter Terrorism Council, ਤੁਸੀਂ ਸਲਾਹਾਂ ਕਰਦੇ ਰਹੋ ਕਿ ਜੀ ਅਸੀਂ ਇਹ ਸਟ੍ਰੈਟਜੀ ਬਣਾ ਰਹੇ ਹਾਂ ਅਸੀਂ ਪਿੰਡ। ਹੁਣ ਉਹਨਾਂ ਨੂੰ ਨਜ਼ਰ ਆਇਆ ਵੀ ਨਾਲੇ ਦੇ ਪਾਰ ਜਿਹੜਾ
ਉਹਨਾਂ ਦੇ ਟੀਵੀ ਵੀ ਲੱਗਾ ਹੋਇਆ ਹੈ, ਘਰ ਵੀ ਪੱਕਾ ਹੈ, ਉਹਨਾਂ ਕੋਲ ਸਹੂਲਤਾਂ ਵੀ ਨੇ ਵੀ ਅਸੀਂ ਤਾਂ ਖੱਚਰਾਂ ਤੇ ਢੋਆ ਢੁਆਈ ਕਰਦੇ ਹਾਂ, ਖਾਣ ਨੂੰ ਰੋਟੀ ਨਹੀਂ ਹੈ, ਰਹਿਣ ਨੂੰ ਕੋਈ ਹੋਰ ਕੋਈ ਹੀਟ ਨਹੀਂ ਹੈ, ਉਹਨਾਂ ਨੇ ਤੁਹਾਡੇ ਤੋਂ ਕੀ ਲੈਣਾ? ਉਹ ਤਾਂ ਪਹਿਲਾਂ ਹੀ ਕੋਈ ਇੰਡੀਅਨ ਨਹੀਂ ਹੈਗੇ, ਉਹਨਾਂ ਦਾ ਤਾਂ ਆਪਣਾ ਇੱਕ ਕਲਚਰ ਹੈ। ਸੋ ਇਹ ਵੀ ਚਾਈਨਾ ਨੇ ਜਿਹੜਾ ਉਹਨਾਂ ਨੇ ਇੰਡੀਆ ਕਿਹਾ ਜੀ ਹੁਣ ਅਸੀਂ ਕੀ ਕਰੀਏ, ਦੇ ਆਰ Chinese are very advanced in field of technology, especially internet and social media. They are using social networking sites to mislead the people of India to spread false narrative. ਤੁਹਾਡੇ ਸੱਚ ਤੋਂ ਬਰਿਹਾਰ ਜਿਹੜਾ ਤੁਸੀਂ ਸੱਚ ਕੁਰਬਾਨ ਸੱਚ ਬੋਲਦੇ ਹੋ ਕੁਰਬਾਨ ਤੁਹਾਡੇ ਤੋਂ। ਉਹ ਕਹਿੰਦੇ ਉਹ ਤਾਂ ਹੁਣ ਸਾਡੇ ਲੋਕਾਂ ਨੂੰ ਜਿਹੜਾ ਹੈ ਉਹ ਕਰ ਰਹੇ ਨੇ, ਆਪਣਾ ਨੈਰੇਟਿਵ ਦੇ ਰਹੇ ਨੇ, ਹੁਣ ਅਸੀਂ ਇਹਦੇ 'ਚ ਕੀ ਕਰੀਏ? ਸੋ ਕੱਲਾ ਇਹੀ ਨਹੀਂ, ਚੀਨ ਨੇ ਜਿਹੜੇ ਸਕਰੂ ਕਸੇ ਨੇ, China defends visa curbs against stranded Indians, say it is appropriate to combat COVID-19. ਹੁਣ 23,000 ਇੰਡੀਅਨ ਸਟੂਡੈਂਟ ਜਿਹੜੇ ਨੇ ਉਹ ਚਾਈਨੀਜ਼ ਯੂਨੀਵਰਸਿਟੀਜ਼ 'ਚ ਪੜ੍ਹਦੇ ਨੇ, 23,000 ਜਿਨ੍ਹਾਂ 'ਚ ਬਹੁਤ ਸਾਰੇ ਜਿਹੜੇ ਨੇ ਮੈਡੀਸਨ, ਬਿਜ਼ਨਸਮੈਨ ਔਰ ਕੁਝ EMPLOYE ਨੇ, ਔਰ ਉਹ ਪਿਛਲੇ ਸਾਲ ਤੋਂ 23,000 ਇੰਡੀਅਨ ਸਟੂਡੈਂਟ ਫਸੇ ਹੋਏ ਨੇ ਇੰਡੀਆ 'ਚ। ਚੀਨ ਵਾਲੇ ਆਣ ਨਹੀਂ ਦਿੰਦੇ ਉੱਥੇ, ਉਹ ਕਹਿੰਦੇ ਨਾ ਜੇ COVID-19 ਚੱਲਦਾ ਹੈ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਵੀਜ਼ਾ ਕਰਬਸ ਅਸੀਂ ਐਪਰੋਪਰੀਏਟ ਨੇ ਕਿਉਂਕਿ ਅਸੀਂ COVID-19 ਨੂੰ ਕੰਟਰੋਲ ਕਰ ਰਹੇ ਹਾਂ, ਔਰ ਅਸੀਂ ਕੋਈ ਇੰਡੀਆ ਨੂੰ ਟਾਰਗੇਟ ਨਹੀਂ ਕਰ ਰਹੇ, ਅਸੀਂ ਤਾਂ ਤੁਹਾਡਾ ਤੁਸੀਂ ਬਹੁਤ ਵੱਡਾ ਮਹਾਨ ਮੁਲਕ ਹੋ। ਔਰ ਉਹਦੇ 'ਚ ਰਿਸਪੋਂਡਿੰਗ ਟੂ ਕੁਐਸਚਨ ਔਨ ਇੰਡੀਅਨ ਐਂਬੈਸਡਰ ਟੂ ਬੀਜਿੰਗ ਵਿਕਰਮ ਮਿਸ਼ਰੀਜ਼ ਕ੍ਰਿਟਿਸਿਜ਼ਮ of China's prolonged stringent travel restrictions, ਉਹਨਾਂ ਨੇ ਕਿਹਾ ਜੀ ਇਹ ਚੀਨ ਵਾਲੇ 23,000 ਸਾਡਿਆਂ ਨੂੰ ਵੜਨ ਨਹੀਂ ਦਿੰਦੇ। Chinese foreign ministry spokesperson Hua Chuning also ruled out the easing of the curbs in the near future. ਉਹਨਾਂ ਨੇ ਕਿਹਾ 23,000 ਅਸੀਂ ਲਾਈ ਹੈ ਪਰ ਅਜੇ ਅਸੀਂ ਇਹਨਾਂ ਨੂੰ ਆਣ ਵੀ ਨਹੀਂ ਦੇਣਾ, ਨੀਅਰ ਫਿਊਚਰ ਭੁੱਲ ਜਾਓ। ਔਰ ਉਹਦੇ 'ਚ ਉਹਨਾਂ ਕਿਹਾ ਕਿ ਵੀ ਇਹ ਇੰਡੀਅਨ ਐਂਬੈਸਡਰ ਕਹਿ ਰਿਹਾ ਦਿਸ ਇਜ਼ ਡਿਸਅਪਾਇੰਟਮੈਂਟ ਕਿ ਚਾਈਨਾ ਅਲਾਓ ਨਹੀਂ ਕਰ ਰਿਹਾ ਔਰ ਇਹ ਅਨਸਾਇੰਟਿਫਿਕ ਨੇ। ਔਰ ਉਹਦੇ ਤੇ ਹੁਆ ਨੇ ਕਿਹਾ ਕਿ ਵੀ ਮੇਜਰ ਵਰ ਟੇਕਨ ਫॉर द ਸੇਫਟੀ ਐਂਡ ਵੈਲਬੀਇੰਗ ਆਫ ਦ ਪੀਪਲ, ਕਿ ਅਸੀਂ ਤੁਹਾਡੇ ਸਟੂਡੈਂਟਸ ਦੀ ਬਹੁਤ ਫਿਕਰ ਕਰਦੇ ਹਾਂ ਔਰ ਅਸੀਂ ਉਹਨਾਂ ਦੇ ਲਈ ਚਾਈਨਾ's measures are appropriate. And also I would like to say that China applies quarantine measures to all inbound travelers. China is willing to have good arrangement on the bilateral travel of person. ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਤੁਹਾਡੀ ਸੇਫਟੀ ਦਾ ਫਿਕਰ ਕਰਦੇ ਹਾਂ। ਹੁਣ ਇਹ ਜੇ ਤੁਸੀਂ ਤਿੰਨੋਂ ਚਾਰੋਂ ਖਬਰਾਂ ਨੂੰ ਦੇਖੋ, 23,000 ਸਟੂਡੈਂਟ 1.5 ਸਾਲ ਦਾ ਆ ਕੇ ਇੰਡੀਆ ਬੈਠਾ, ਉਹ ਚੀਨ 'ਚ ਵੜ ਨਹੀਂ ਦਿੰਦਾ, ਨਾ COVID-19 ਹੈ। 680 ਪਿੰਡ ਬਾਰਡਰ ਦੇ ਉੱਤੇ ਉਹਨਾਂ ਨੇ ਪੂਰੀ ਇਕਵਿਪਮੈਂਟ ਦੇ ਨਾਲ ਮਾਡਰਨਾਈਜ਼ ਕਰ ਦਿੱਤੇ ਨੇ। ਔਰ ਇਹਨਾਂ ਦੀ ਕਾਊਂਟਰ ਟੈਰਰਿਜ਼ਮ ਕੌਂਸਲ ਕਹਿ ਰਹੀ ਹੈ ਕਿ ਜੀ ਇਹ ਤਾਂ ਜਿਹੜਾ ਲੋਕ ਸਾਡਿਆਂ ਨੂੰ ਜਿਹੜੇ ਨੇ ਉਹ ਟ੍ਰੈਪ 'ਚ ਫਸਾ ਰਹੇ ਨੇ। ਤੇ ਪੱਕੀਆਂ ਉਹਨਾਂ ਨੇ ਅਕਤੂਬਰ ਮਹੀਨੇ ਸ਼ੈਲਟਰਸ ਬਣਾ ਕੇ ਦੇ ਦਿੱਤੀਆਂ। ਤੇ ਤੁਹਾਡੇ ਜੋਸ਼ੀਮਠ ਉੱਤਰਾਖੰਡ ਵਾਲੇ ਬਾਰਡਰ ਦੇ ਉੱਤੇ ਆ ਕੇ 100 ਸੋਲਜਰ ਔਰ ਉਹ ਜਿਹੜੇ ਨੇ 3 ਘੰਟੇ ਤੁਹਾਡੇ ਬੈਠੇ ਰਹਿੰਦੇ ਨੇ, ਪੁਲ ਤੁਹਾਡੇ ਢਾਹ ਕੇ ਜਾਂਦੇ ਨੇ। ਹੋਰ ਇਹ ਤਾਂ ਨਾ ਮੋਦੀ ਦੇ ਮੂੰਹ ਚੋਂ ਨਿਕਲਦਾ ਨਾ ਕਿਸੇ ਚੋਂ ਨਿਕਲਦਾ। ਫਿਰ ਪੰਜਾਬੀ ਵਾਲੇ ਤਾਂ ਇਹੀ ਪੁੱਛਦੇ ਨੇ ਵੀ ਇਹਨਾਂ ਨੂੰ ਕਿਹੜਾ ਸੱਪ ਸੁੰਘ ਗਿਆ, ਕਿਉਂਕਿ ਜਦੋਂ ਬੰਦਾ ਚੁੱਪ ਕਰ ਹੁੰਦਾ ਕਹਿੰਦੇ ਕਿ ਦੇਖੋ ਕਿਤੇ ਸੱਪ ਨਾ ਸੁੰਘ ਗਿਆ ਹੋਵੇ। ਸੱਪ ਨੂੰ ਵਿਚਾਰਿਆਂ ਨੇ ਕੀ ਸੁੰਘਣਾ ਹੈ, ਪਰ ਉਹ ਇੱਕ ਕਹਾਵਤ ਬਣ ਗਈ ਕਿ ਸੱਪ ਸੁੰਘਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।